ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ FIFA ਵਰਲਡ ਕੱਪ ਅਪਡੇਟਸ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਹਾਂ ਮੇਰੇ ਨਾਲ ਅਰਸ਼ਦੀਪ ਸਿੰਘ। ਸਵਾਗਤ ਹੈ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਐਤਵਾਰ ਦਾ ਦਿਨ ਕਰ ਲਿਆ ਜੀ ਪੱਕਾ ਫਿਰ ਹੁਣ ਹੈ? ਅੱਜ ਦੂਜਾ ਸੈਮੀਫਾਈਨਲ ਕਰਾਤਾ, ਭੁਗਤਾਤਾ ਹੈ। ਐਤਵਾਰ ਦਾ ਵੀ ਪੱਕਾ ਹੋ ਗਿਆ, ਸ਼ਨੀਵਾਰ ਦਾ ਵੀ ਪੱਕਾ ਹੋ ਗਿਆ। 2 ਦਿਨ ਆਪਾਂ ਹੁਣ ਬਿਜ਼ੀ ਆ। ਵਰਲਡ ਕੱਪ ਦੇਖੋ ਖਤਮ ਹੋਣ ਤੇ ਆ ਗਿਆ। ਬਿਲਕੁਲ ਜੀ, ਬਿਲਕੁਲ। ਅੱਜ ਦੂਸਰਾ ਸੈਮੀਫਾਈਨਲ ਸੀਗਾ। ਫਰਾਂਸ ਫੇਵਰਿਟ ਸੀਗੇ ਤੇ ਮੋਰੋਕੋ ਡਾਰਕ ਹਾਰਸ ਅੰਡਰਡੌਗਸ ਇਸ ਪੂਰੇ ਵਰਲਡ ਕੱਪ ਦੇ, ਉਹਨਾਂ ਦੇ ਦਰਮਿਆਨ ਮੁਕਾਬਲਾ ਹੋਇਆ ਤੇ ਫਰਾਂਸ ਦੂਜੀ ਦੀ ਲਗਾਤਾਰ ਵਰਲਡ ਕੱਪ ਦੇ ਫਾਈਨਲ 'ਚ ਪਹੁੰਚਿਆ। ਮੋਰੋਕੋ ਨੂੰ 2-0 ਨਾਲ ਉਹਨਾਂ ਨੇ ਹਰਾਇਆ। ਕਿੱਦਾਂ ਦਾ ਰਿਹਾ ਜੀ ਅੱਜ ਦਾ ਮੈਚ ਫਿਰ? ਹਾਂਜੀ, ਨਹੀਂ, ਫਰਾਂਸ ਆਪਾਂ ਦੇਖਦੇ ਸੀ, ਫੇਵਰੇਟ ਸੀਗਾ। ਪਹਿਲੀ ਵਾਰ ਹੋਇਆ ਵੀ ਸੈਮੀਫਾਈਨਲ 'ਚ ਆ ਕੇ ਵਰਲਡ ਕੱਪ ਨੇ ਥੋੜਾ ਜਿਹਾ ਨਾਰਮਲ ਰੂਟੀਨ ਜਿਹਾ ਫੜਿਆ ਆਪਦਾ, ਹਨਾ। ਪਿਛਲੀ ਗੇਮ ਵੀ ਦੇਖੋ 3-0 ਨਾਲ ਐਕਸਪੈਕਟ ਕੀਤੀ ਨਹੀਂ ਸੀਗੀ। ਚਲੋ 3-0 ਤਾਂ ਨਹੀਂ ਗੇਮ ਸੀਗੀ, ਬਟ ਐਕਸਪੈਕਟ ਕੀਤਾ ਸੀ ਵੀ ਅਰਜਨਟੀਨਾ ਜਿੱਤ ਜੂਗੀ, ਹਨਾ। ਤੇ ਇੱਕ ਵਨ ਸਾਈਡਡ ਜੀ ਗੇਮ ਹੋ ਗਈ ਤੇ ਅੱਜ ਵੀ ਜਦੋਂ ਪਹਿਲਾਂ ਗੋਲ ਹੋ ਗਿਆ, ਹਾਲਾਂਕਿ ਮੋਰੋਕੋ ਖੇਡੀ ਵਧੀਆ, ਉਹਨਾਂ ਨੇ ਫਰਾਂਸ ਨੂੰ ਬੈਕਫੁੱਟ ਤੇ ਰੱਖਿਆ ਜ਼ਿਆਦਾ ਗੇਮ 'ਚ, ਹਨਾ। ਤੇ ਬਟ ਜਦੋਂ ਫਿਰ ਉਹ ਤੁਹਾਡੇ ਕੋਲ ਗੋਲ ਪਹਿਲਾਂ ਹੀ ਹੋ ਜਾਂਦਾ, ਫਿਰ ਦੂਜੀ ਟੀਮ ਨੂੰ ਵੀ ਹੁੰਦਾ ਵੀ ਠੀਕ ਆ ਵੀ ਸਿੱਟ ਬੈਕ ਕਰੋ ਤੇ ਕਾਊਂਟਰ ਕਰ ਲਓ, ਹਨਾ। ਤੇ ਉਸ ਐਂਗਲ ਤੋਂ ਦੇਖਿਆ ਹੋਵੇ ਤਾਂ 2-0 ਹੀ ਇੱਕ ਵਨ ਸਾਈਡਡ ਜੀ ਗੇਮ ਸੀਗੀ, ਹਨਾ। ਜਿੰਨਾ ਜੇ ਮੋਰੋਕੋ ਵਧੀਆ ਵੀ ਖੇਡੀ, ਪਰ ਐ ਨਹੀਂ ਸੀਗਾ ਵੀ ਫਰਾਂਸ ਦੇ ਜਿਹੜਾ ਗੋਲੀ ਆ ਹਿਊਗੋ ਲੋਰਿਸ ਵੀ ਉਹਨੇ ਸੇਵ ਤੇ ਸੇਵ ਕੀਤਾ ਹੋਵੇ। ਕਿਤੇ ਉਹਨੇ 3-4 ਸੇਵ ਉਹਨੂੰ ਕਰਨੇ ਪਏ, ਬਟ ਹਾਂ, ਜਿਵੇਂ ਇੱਕ ਦੋ ਓਕੇਜ਼ਨਸ ਨੂੰ ਛੱਡ ਕੇ, ਜਦੋਂ ਇੱਕ ਪੋਸਟ ਹਿੱਟ ਹੋ ਗਿਆ ਓਵਰਹੈਡ ਕਿੱਕ ਤੇ, ਹਨਾ, ਜਾਂ ਇੱਕ ਵਾਰ ਉਹ ਜਦੋਂ ਗੋਲ ਮਾਊਥ ਕਲੀਅਰੈਂਸ ਹੋਈ, ਸਾਰੇ ਮਤਲਬ ਉੱਥੇ ਹੀ ਸੀਗਾ ਨਾ, ਪਿੰਗ ਪੌਂਗ ਹੋਣ ਲੱਗ ਜਾਂਦੀ ਹੈ। ਇੱਕ ਦੋ ਨੂੰ ਛੱਡ ਕੇ ਇੰਸਟੈਂਸਸ ਨੂੰ, ਤੇ ਬਾਕੀ ਸਾਰੀ ਗੇਮ ਤਾਂ ਫਰਾਂਸ ਦੇ ਫਿਰ ਕੰਟਰੋਲ 'ਚ ਹੀ ਰਹੀ। ਸੋ ਫਰਾਂਸ ਨੇ ਜਿਹੜਾ ਜੀ 2-0 ਦੇ ਨਾਲ ਮੋਰੋਕੋ ਨੂੰ ਹਰਾ ਕੇ ਤੇ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਆ। ਮਬਾਪੇ ਵਰਸਸ ਮੈਸੀ ਜਿਹੜਾ ਇਹ ਮੁਕਾਬਲਾ ਹੋਊਗਾ, ਇੱਕ ਉਹ ਪਲੇਅਰ ਜਿਹਨੇ ਆਪਣੇ ਪਿਛਲਾ ਜਿਹੜਾ ਵਰਲਡ ਕੱਪ ਫਾਈਨਲ ਦੇ ਵਿੱਚ ਮੈਚ ਜਿੱਤਿਆ, ਵਰਲਡ ਕੱਪ ਜਿੱਤ ਚੁੱਕਾ ਮਬਾਪੇ ਆ। ਦੂਜਾ ਜਿਹਨੂੰ ਗੋਟ ਆਖਦੇ ਆ ਮੈਸੀ, ਤੇ ਉਹਨੇ ਅਜੇ ਤੱਕ ਵਰਲਡ ਕੱਪ ਨਹੀਂ ਜਿੱਤਿਆ, ਬਾਕੀ ਸਾਰੇ ਅਵਾਰਡ ਜਿੱਤ ਚੁੱਕਾ ਆ। ਸੋ ਇਹਨਾਂ ਦੇ ਦਰਮਿਆਨ ਤਗੜਾ ਮੁਕਾਬਲਾ ਹੋਣ ਦੀ ਆਸ ਉਮੀਦ। ਅੱਜ ਦੀ ਗੇਮ ਦੇ ਵਿੱਚ ਥੀਓ ਹਰਨਾਂਡਸ ਨੇ, ਜਿੱਦਾਂ ਤੁਸੀਂ ਦੱਸ ਰਹੇ ਵੀ ਸ਼ੁਰੂਆਤ ਦੇ ਵਿੱਚ ਹੀ ਜਿਹੜਾ ਉਹ ਗੋਲ ਕਰ ਗਿਆ, ਜਿਹੜਾ ਉਹ ਕਰਤਾ। ਮਬਾਪੇ ਨਹੀਂ ਅੱਜ ਗੋਲ ਕਰ ਸਕਿਆ ਕਿਉਂਕਿ ਮਬਾਪੇ, ਬਟ ਵਧੀਆ ਰਿਹਾ ਓਵਰਆਲ। ਕਿੱਦਾਂ ਤੁਹਾਨੂੰ ਇਹਨਾਂ ਦੀ ਸਟ੍ਰੈਟਜੀ ਦੇਖਣ ਨੂੰ ਲੱਗੀ? ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਮੋਰੋਕੋ ਨੇ ਜਿਹੜਾ ਸੇਫ ਖੇਡਣ ਦੀ ਸ਼ੁਰੂਆਤ 'ਚ ਕੋਸ਼ਿਸ਼ ਕੀਤੀ, 5 ਜਿਹੜੇ ਪਿੱਛੇ ਡਿਫੈਂਡਰ ਲਾ ਕੇ, ਉਹ ਜਿਹੜੀ ਜਦੋਂ ਇਹ ਟਰਾਈ ਕਰਦੇ ਆ ਜ਼ਿਆਦਾ ਟੀਮ ਨੂੰ ਕਿਸੇ ਨੂੰ ਰੋਕਣ ਦੀ, ਉਹ ਜ਼ਿਆਦਾਤਰ ਕਾਮਯਾਬ ਹੁੰਦੀ ਨਹੀਂ ਹੈ, ਰਹਿ ਜਾਂਦਾ ਹੈ ਕੰਮ। ਨਹੀਂ, ਦੇਖੋ ਜੀ, ਪਹਿਲੇ 10 ਮਿੰਟ ਨੂੰ ਛੱਡ ਕੇ ਪਹਿਲੇ 10 ਮਿੰਟ ਅਸਲ 'ਚ ਮੋਰੋਕੋ ਦੀ ਨਾ ਇੰਜਰੀਜ਼ ਦਾ ਵੀ ਕ੍ਰਾਈਸਿਸ ਸੀਗਾ ਬਹੁਤ। ਹਾਲਾਂਕਿ ਫਰਾਂਸ ਨੇ ਵੀ ਅੱਜ 2 ਸਬਸਟੀਟਿਊਸ਼ਨ ਕੀਤੀਆਂ, ਹਨਾ, 4 ਸਬਸਟੀਟਿਊਸ਼ਨ ਸੀਗੀਆਂ ਦੋਨੇ, ਬਟ ਫਰਾਂਸ ਕੋ ਸਟਰੈਂਥ ਐਂਡ ਡੈਪਥ ਹੈਗੀ ਆ ਸਕੁਆਡ 'ਚ, ਹਨਾ। ਤੇ ਮੋਰੋਕੋ ਨੂੰ ਕਰਨੀ ਪਈ ਕਿਉਂਕਿ ਦੇਖਿਆ ਪਰ ਰੋਮਨ ਸਾਈਸ ਖੇਡਿਆ, ਉਹਨਾਂ ਨੇ ਰਿਸਕ ਲਿਆ ਸੀ ਉਹਨੂੰ ਖਿਡਾਉਣ ਦਾ, ਹਨਾ। ਫਿਰ ਉਹ 20 ਮਿੰਟਾਂ 'ਚ ਪਏ, ਜਿਹੜੇ 20 ਮਿੰਟ ਦਾ ਖੇਡਿਆ ਵੀ ਉਹ 'ਚ ਵੀ ਲੱਗ ਹੀ ਰਿਹਾ ਸੀਗਾ ਵੀ ਹੀ ਇਜ਼ ਨਾਟ ਫੁਲੀ ਫਿਟ, ਥੱਕਿਆ। ਹਾਂ, ਨੇ ਉਹ ਜਦੋਂ ਇੰਜਰੀ ਹੋਈ ਸੀਗੀ ਹੈਮਸਟ੍ਰਿੰਗ ਦੀ, ਤੇ ਉਹ, ਹਨਾ, ਉਹ ਹੀ ਵਾਸ ਲਾਈਕ ਰਨਿੰਗ ਔਨ ਵਨ ਲੈਗ। ਤੇ ਉਹ ਫਿਰ ਉਹ ਪਹਿਲੇ 10 ਮਿੰਟ ਗੇਮ 'ਚ ਕਾਫੀ ਜਿਹੜਾ ਬੈਲੈਂਸ ਉਹਨਾਂ ਦਾ ਸਹੀ ਨਹੀਂ ਸੀਗਾ। ਪਰ ਜਿਵੇਂ ਫਿਰ ਉਹ ਗੇਮ ਗੋਲ ਹੋਣ ਤੋਂ ਬਾਅਦ 'ਚ ਪਰ ਉਹਨਾਂ ਨੇ ਕੰਟਰੋਲ 'ਚ ਹੋ ਗਿਆ ਸੀ, ਨਾਰਮਲ ਹੋ ਗਈ ਸੀ ਗੇਮ। ਜਿਵੇਂ ਹੁਣ ਆਪਾਂ ਦੇਖਦੇ ਸੀ, ਇਹ ਲੱਗਦਾ ਸੀਗਾ ਵੀ ਜਾਂ ਤਾਂ ਫਰਾਂਸ ਪਹਿਲਾਂ, ਜੇ ਫਰਾਂਸ ਨੇ ਪਹਿਲਾਂ ਗੋਲ ਕਰ ਲਿਆ ਹੁਣ ਤਾਂ ਗੇਮ 2 ਹੀ ਤਰੀਕਿਆਂ ਨਾਲ ਜਾ ਸਕਦੀ ਸੀ ਵੀ, ਜਾਂ ਤਾਂ ਫਿਰ ਮੋਰੋਕੋ ਜਿਹੜੀ ਹੁਣ ਤੱਕ ਨਹੀਂ ਖੇਡੀ, ਕਿਉਂਕਿ ਹੁਣ ਤੱਕ ਉਹਨਾਂ ਨੇ ਗੋਲ ਨਹੀਂ ਖਾਧਾ ਲਿਆ ਜੀ, ਹਨਾ। ਤੇ ਵੀ ਫਿਰ ਉਹ ਅਟੈਕ ਕਰਨਗੇ, ਉਹਨਾਂ ਦੀ ਇੱਕ ਨਵੀਂ ਜਿਹੜੀ ਗੇਮ ਦੀ ਹੈਗੀ ਸਕਿੱਲ ਉਹ ਦੇਖਣ ਨੂੰ ਮਿਲੂਗੀ। ਤੇ ਜਾਂ ਫਿਰ ਇਹ ਹੋਊਗਾ ਜੇ ਫਰਾਂਸ ਨੇ ਪਹਿਲਾਂ ਗੋਲ ਕਰਤਾ ਤਾਂ ਫਿਰ ਉਹ 4-5 ਗੋਲ ਕਰਕੇ ਜਿੱਤ ਜਾਣਗੇ। ਤੇ ਪਰ ਉਹ ਹੋਇਆ ਉਵੇਂ ਵੀ, ਮੋਰੋਕੋ ਨੇ ਜਦੋਂ ਗੋਲ ਹੋ ਗਿਆ ਫਿਰ ਉਹਨਾਂ ਨੇ ਫਿਰ ਜ਼ੋਰ ਲਾਇਆ, ਪੂਰਾ ਜ਼ੋਰ ਤਾਂ ਲਾਇਆ ਅਖੀਰਲੇ ਮਿੰਟ ਤੱਕ। ਉਹਨਾਂ ਕੋਲ ਚਾਂਸਸ ਵੀ ਸੀਗੇ, ਚਾਂਸਸ ਬਹੁਤ ਸੀਗੇ, ਹਨਾ, ਬਟ ਚਾਂਸਸ ਫਰਾਂਸ ਕੋ ਵੀ ਸੀਗੇ ਜਿਹਦੇ 'ਚ ਉਹ ਗੇਮ ਕਿੱਲ ਕਰ ਸਕਦੇ ਸੀ, ਉਹਨਾਂ ਨੇ ਕੀਤੀ ਨਹੀਂ, ਹਨਾ। ਤੇ ਬਟ ਜੇ ਦੇਖਿਆ ਫਰਾਂਸ ਦਾ ਹੁਣ ਤੱਕ ਦਾ ਵਰਲਡ ਕੱਪ ਦਾ ਜਿਹੜਾ ਜਰਨੀ ਆ, ਪਿਛਲੇ ਵਰਲਡ ਕੱਪ ਦੀ ਵੀ ਆਲਮੋਸਟ ਸੇਮ ਹੀ ਸੀ। ਉਹਨਾਂ ਨੂੰ ਗੇਮ ਮੈਨੇਜ ਕਰਨੀ ਬੜੀ ਆਉਂਦੀ ਆ, ਹਨਾ। ਉਹ ਗੇਮ ਨੂੰ ਹੈਂਗ ਕਰਕੇ ਰੱਖਦੇ ਆ ਜਦੋਂ ਫਿਰ, ਪਰ ਉਹਨਾਂ ਕੋਲੇ ਹੈਗੇ ਆ ਇੰਡੀਵਿਜੂਅਲ ਜਿਹੜੇ ਗੇਮ ਨੂੰ ਕਿੱਲ ਕਰ ਦਿੰਦੇ ਕਿਸੇ ਵੀ ਟਾਈਮ ਜਾ ਕੇ, ਚਾਹੇ ਵਧੀਆ ਖੇਡ ਰਹੇ ਹੋਣ ਚਾਹੇ ਨਾ, ਹਨਾ। ਇੰਡੀਵਿਜੂਅਲ ਬ੍ਰਿਲੀਅੰਸ ਦਿਸਦੀ ਹੈ ਵਿੱਚ। ਮਬਾਪੇ ਦਾ ਚਲੋ ਹੈ ਹੀ ਹੈ, ਜਿਰੂ ਹੈ, ਹਨਾ, ਜਾਂ ਐਂਟਵਾਨ ਗ੍ਰਿਜ਼ਮਾਨ, ਉਹ ਤਾਂ ਥੰਮ ਆ ਜੀ ਉਹਨਾਂ ਦਾ। ਹਾਂ, ਤੇ ਉਹ ਇਹ ਚੀਜ਼ਾਂ ਨਾਲ ਕਾਫੀ ਫਰਕ ਪੈ ਜਾਂਦਾ। ਅੱਜ ਵੀ ਗ੍ਰੀਜ਼ਮੈਨ ਮੈਨ ਆਫ ਦਾ ਮੈਚ ਸੀਗਾ, ਕਿੰਨੇ ਮੈਨ ਆਫ ਮੈਚ ਲੈ ਗਿਆ ਵਰਲਡ ਕੱਪ 'ਚ। ਐਟਲੈਟਿਕੋ ਮੈਡਰਿਡ ਉਹ ਖੇਡ ਨਹੀਂ ਰਿਹਾ ਰੈਗੂਲਰਲੀ,
ਪਰ ਜਦੋਂ ਫਰਾਂਸ ਆ ਜਾਂਦਾ ਉਹ ਟੋਟਲੀ ਡਿਫਰੈਂਟ ਪਲੇਅਰ ਆ। ਤੇ ਇਹ ਗੇਮ ਵੀ ਬਹੁਤ ਘੱਟ ਮਿਸ ਕਰਦਾ, ਫਿਟਨੈਸ ਵਾਈਜ਼ ਸਾਰਾ ਕੁਝ ਵਾਈਜ਼ ਹੀ ਇਜ਼ ਵਨ ਆਫ ਦ ਗ੍ਰੇਟੈਸਟ ਪਲੇਅਰਸ ਇਸ ਹਿਸਾਬ ਦੇ ਨਾਲ ਵੀ ਜੇ ਆਪਾਂ ਦੇਖੀਏ। ਹਾਂਜੀ, ਮੈਂ ਉਹ ਕੱਲ ਸਟੈਟ ਪੜ੍ਹ ਰਿਹਾ ਸੀ, ਮਤਲਬ ਇਹਦੀ 73rd ਕਿ 74th ਗੇਮ ਐਕਟਿਵ ਗੇਮ ਆ। ਹਾਂ, ਮਿਸ ਨਹੀਂ ਕੀਤੀ ਫ੍ਰੈਂਚ ਲੀਗ ਨਾ। ਦੇਖੋ ਤੇ ਜੇ ਆਪਾਂ ਫਰਾਂਸ ਦੇ ਜਿਹੜੇ ਗ੍ਰੇਟ ਆ, ਮਿਸ਼ੇਲ ਪਲੈਟਨੀ ਹੁਣ ਉਹ ਹੈਗਾ ਵੀ ਆਪਣੇ ਇਹਦਾ UEFA ਦਾ ਮੈਨੂੰ ਲੱਗਦਾ ਹੈਗਾ ਹੈਡ ਉਹ ਆ। ਤੇ ਉਹ ਜੇ ਪਲੈਟਨੀ ਨੇ ਆਪਦੇ ਸਾਰੀ ਕਰੀਅਰ ਚ, ਫ੍ਰੈਂਚ ਕਰੀਅਰ ਚ 72 ਗੇਮਸ ਖੇਡੀਆਂ ਨੇ, ਇਹਨੇ 73 74 ਦਾ ਰੈਗੂਲਰ ਕੰਸੈਕਟਿਵ ਗੇਮ ਖੇਡਦੀਆਂ ਤੇ ਹੀ ਇਜ਼ ਵਨ ਆਫ ਦਾ ਫਰਾਂਸ ਫਾਈਨੈਸਟ, ਰਾਈਟ? ਉਹਨੂੰ ਗ੍ਰੇਟ ਮੰਨਦੇ, ਲੈਜੈਂਡ ਮੰਨਦੇ ਉੱਥੇ। ਤੇ ਹੈ ਤਾਂ ਇਹ ਆ ਵੀ ਹੁਣ ਗ੍ਰੇਟ ਮਿਡਫੀਲਡਰ ਜਿਹੜਾ ਆ ਇਹ ਨੰਬਰ 10 ਟਰੂ ਨੰਬਰ 10 ਜਿਹੜੇ ਅੱਜ ਕੱਲ ਘੱਟ ਨੇ ਬਹੁਤ। ਹਾਂ, ਉਹਦਾ ਨੰਬਰ 10 ਮਬਾਪੇ ਨੂੰ ਜਰਸੀ ਨੰਬਰ। ਹਾਂ ਚਲੋ, ਨੰਬਰ ਦਾ 10 ਤਾਂ ਫਿਰ ਜਰਸੀ ਨੰਬਰ ਫੇਮਸ ਕਰਕੇ ਲੈ ਲੈਂਦੇ ਆ, ਕਰਕੇ ਜਿਹੜਾ ਉਹ ਲੈ ਲਿਆ ਜਾਂਦਾ। ਪਰ ਚਲੋ ਉਹ ਵੀ ਉਹਦੇ ਤੇ ਪੱਕਾ ਆ। ਜਿਹੜਾ ਦੂਸਰਾ ਗੋਲ ਹੋਇਆ ਸੀਗਾ ਅਰਸ਼ਦੀਪ ਸਿੰਘ ਕੋਲੋ ਮੋਨੀ, 44 ਸਕਿੰਟ ਹੋਏ ਸੀ, ਸਬਸਟੀਟਿਊਟ ਕਰਕੇ ਅਜੇ ਆਇਆ ਸੀਗਾ, ਮਬਾਪੇ ਨੇ ਸ਼ਾਟ ਲਿਆ ਬਾਕਸ ਦੇ ਵਿੱਚ, ਡਿਫਲੈਕਟ ਹੋਇਆ, ਉਹਦੇ ਮੋਹਰੇ ਆਇਆ, ਉਹਨੇ ਗੋਲ ਕਰਕੇ ਤੇ ਗੇਮ ਸੀਲ ਕਰਤੀ। ਹਾਂਜੀ ਹਾਂ, ਨਹੀਂ ਦੇਖੋ ਜਦੋਂ ਗੇਮਸ ਸਬਸਟੀਟਿਊਸ਼ਨ ਹੋਈ ਹੈ ਨਾ, ਉਹ ਸਟਰੈਂਥ ਐਂਡ ਡੈਪਥ ਦੀ ਗੱਲ ਹੋ ਜਾਂਦੀ ਹੈ। ਜਦੋਂ ਉਹਨਾਂ ਨੇ ਸਬਸਟੀਟਿਊਸ਼ਨ ਕੀਤੀ ਤਾਂ ਉਹਨਾਂ ਦੀ ਟੀਮ ਵੀਕ ਹੋਈ ਹੈ, ਇਹਨੇ ਟੀਮ ਨੂੰ ਕੋਈ ਬੜਾ ਫਰਕ ਨਹੀਂ ਪਿਆ। ਇਹ ਫਰਕ ਹੋ ਜਾਂਦਾ। ਵੈਸੇ ਵੀ ਅਪਰ ਹੈਂਡ ਚੱਲ ਰਿਹਾ ਸੀ ਇਹਨਾਂ ਦਾ। ਹਾਂਜੀ ਹਾਂ, ਤੇ ਫਿਰ ਜੋ ਦੂਜਾ ਗੋਲ ਹੋ ਗਿਆ ਫਿਰ ਗੇਮ ਕੱਲੀ ਹੋ ਗਈ ਟੋਟਲੀ। ਹਾਲਾਂਕਿ ਮੋਰੋਕੋ ਵਧੀਆ ਖੇਡਿਆ। ਪਹਿਲੀ ਵਾਰ ਐਂ ਹੋਇਆ ਵੀ ਜਦੋਂ ਤੁਸੀਂ ਨਿਊਜ਼ 'ਚ ਵੀ ਦੇਖਦੇ ਆ, ਟੀਵੀ 'ਚ ਵੀ ਜਿਹੜੀ ਸੈਮੀਫਾਈਨਲ 'ਚ ਹਾਰਨ ਵਾਲੀ ਟੀਮ ਆ ਉਹ ਤੇ ਫੋਕਸ ਰਿਹਾ ਹੋਵੇ ਸਭ ਦਾ। ਚਰਚਾ ਉਹਨਾਂ ਦੇ ਤੇ ਜਿੱਤ ਦੇ ਨਾਲੋਂ ਸਾਡੀ ਹਾਰ। ਹੁਣ ਹਰੇਕ ਦੇਖੋ, ਜੇ ਤੁਸੀਂ ਦੇਖੋ ਅੱਜ ਦੇ ਨਿਊਜ਼ ਨੇ ਜਾਂ ਅੱਜ ਦੇ ਜਿਹੜੇ ਆਪਣੇ ਪੋਸਟ ਮੈਚ ਰਿਵਿਊ ਹੁੰਦੇ ਨੇ ਹਨਾ ਅਡਲਟ ਚੈਨਲਸ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੋਰੋਕੋ ਦੀ ਗੱਲ ਕੀਤੀ, ਵਾਟ ਦੇ ਅਚੀਵਡ ਇਨ ਵਰਲਡ ਕੱਪ। ਇਹ ਨਿਊਜ਼ ਬਾਅਦ ਚ ਸੀਗੀ ਵੀ ਫਰਾਂਸ ਵਰਲਡ ਕੱਪ ਦੇ ਫਾਈਨਲ ਚ ਪਹੁੰਚ ਗਏ ਹਨਾ। ਹੁਣ ਅਗਲੇ 2-3 ਦਿਨਾਂ ਚ ਬਿਲਡ ਅਪ ਕਰਨਗੇ ਮੈਸੀ ਵਰਸਸ ਮਬਾਪੇ ਹਨਾ, ਬਟ ਅੱਜ ਸਾਰੀ ਗੱਲ ਮੋਰੋਕੋ ਤੇ ਹੀ ਰਹਿ ਗਈ ਸੀ। ਮੋਰੋਕੋ ਦੇ ਉੱਤੇ ਜਿਹੜੀ ਉਹ ਰਹਿ ਗਈ। ਦੇਖੋ ਬਹੁਤ ਵੱਡੀ ਅਚੀਵਮੈਂਟ ਸੀ, ਪਹਿਲੀ ਵਾਰੀ ਸੈਮੀਫਾਈਨਲ ਤੱਕ ਜਿਹੜਾ ਉਹ ਪਹੁੰਚਣਾ। ਚਲੋ ਦੇਰ ਸਟਿਲ ਇਹ ਬਹੁਤ ਵੱਡੀ ਅਚੀਵਮੈਂਟ ਆ, ਪਰ ਅਜੇ ਵੀ 3rd ਪਲੇਸ ਲੈ ਸਕਦੇ ਆ। ਕ੍ਰੋਏਸ਼ੀਆ ਦੇ ਨਾਲ ਹੁਣ ਇਹਨਾਂ ਦਾ ਸ਼ਨੀਚਰਵਾਰ ਨੂੰ ਮੁਕਾਬਲਾ ਹੋਣਾ 3rd ਪਲੇਸ ਦੇ ਲਈ। ਸੋ ਸੈਟਰਡੇ ਨੂੰ 2 ਗੇਮਾਂ ਰਹਿ ਗਈਆਂ ਵਰਲਡ ਕੱਪ ਦੀਆਂ, 3rd ਪਲੇਸ ਦੇ ਲਈ ਤੇ ਵਿਨਰ ਦੇ ਲਈ। ਸੋ ਪਹਿਲੀ ਗੇਮ ਕ੍ਰੋਏਸ਼ੀਆ ਵਰਸਸ ਮੋਰੋਕੋ ਜਿਹੜੀ ਉਹ ਸੈਟਰਡੇ ਨੂੰ ਦੇਖਣ ਨੂੰ ਮਿਲਣੀ ਹੈ, ਤੇ ਫਿਰ ਦ ਬਿਗੇਸਟ ਗੇਮ ਆਫ ਸੌਕਰ ਆਪਾਂ ਵਰਲਡ ਕੱਪ ਦਾ ਜਿਹੜਾ ਫਾਈਨਲ ਆ ਇਸ ਸਾਲ ਦਾ ਦੇਖਾਂਗੇ। ਫਰਾਂਸ ਦੂਜੀ ਵਾਰੀ ਕੰਸੈਕਟਿਵਲੀ ਵਰਲਡ ਕੱਪ ਦੇ ਵਿੱਚ ਜਿਹੜਾ ਉਹ ਪਹੁੰਚਿਆ, ਫਾਈਨਲ ਦੇ ਵਿੱਚ ਪਹੁੰਚਿਆ ਆ। ਇਹ ਘੱਟ ਜਿਹੜਾ ਉਹ ਦੇਖੀ ਜਾਂਦੀ ਇਦਾਂ ਦੀ ਚੀਜ਼। ਬ੍ਰਾਜ਼ੀਲ ਤੋਂ ਬਾਅਦ ਦੇ ਵਿੱਚ ਕਹਿੰਦੇ ਪਹਿਲੀ ਦੀ ਹੋਇਆ ਵੀ ਇਹ ਟੀਮ ਲਗਾਤਾਰ ਦੂਸਰੀ ਵਾਰੀ ਜਿਹੜੀ ਆ ਫਾਈਨਲ ਦੇ ਵਿੱਚ ਕੰਟੀਨਿਊਸਲੀ ਜਿਹੜੀ ਉਹ ਪਹੁੰਚੀ ਆ। ਜਰਮਨੀ ਨੇ ਕੀਤਾ ਸੀ 1990 ਦੇ ਵਿੱਚ, ਤੇ 2002 ਦੇ ਵਿੱਚ ਬ੍ਰਾਜ਼ੀਲ ਨੇ ਕੀਤਾ ਸੀ, ਤੇ ਯੂਰਪੀਅਨ ਟੀਮ ਉਸ ਤੋਂ ਬਾਅਦ ਦੇ ਵਿੱਚ ਜਰਮਨੀ ਤੋਂ ਬਾਅਦ ਚ ਪਹਿਲੀ ਵਾਰੀ ਬਣੇ ਆ ਵੀ ਇਹਦੇ ਵਿੱਚ ਆ। ਹੁਣ ਤੱਕ ਆਪਾਂ ਪੜ੍ਹ ਰਹੇ ਸੀਗੇ ਅਰਸ਼ਦੀਪ ਸਿੰਘ ਵੀ ਕਿਸੇ ਨੇ ਕੰਸੈਕਟਿਵ ਵਰਲਡ ਕੱਪ ਕਿੰਨੇ ਕੁ ਜਿਹੜੇ ਉਹ ਜਿੱਤੇ ਆ। ਬ੍ਰਾਜ਼ੀਲ ਦਾ ਇਸ ਦੇ ਵਿੱਚ ਨਾਮ ਜਿਹੜਾ ਉਹ ਆਉਂਦਾ, ਤੇ ਆਈ ਥਿੰਕ ਪਿੱਛੇ ਜਾਈਏ ਜ਼ਿਆਦਾ ਤਾਂ ਸ਼ਾਇਦ ਇਟਲੀ ਦਾ ਹੁੰਦਾ ਹੈ। ਹਾਂਜੀ ਹਾਂ, ਨਹੀਂ ਜਦੋਂ ਦੇਖੋ ਇੱਕ ਨਾ ਇਹ ਵੀ ਹੋ ਜਾਂਦਾ, ਇੰਡੀਵਿਜੂਅਲਸ ਨੂੰ ਵੀ ਹੋ ਜਾਂਦਾ ਵੀ ਅਸੀਂ ਕਿੰਨੇ ਵਰਲਡ ਕੱਪ ਜਿੱਤੇ ਆ। ਜਿਵੇਂ ਹੁਣ ਪੇਲੇ ਸੀਗਾ, ਉਹਨੇ ਆਪਦੀ ਯੰਗ ਏਜ 'ਚ 2 ਵਰਲਡ ਕੱਪ ਖੇਡੇ ਹਨਾ ਜੀ, 58 ਤੇ 62 ਦਾ ਉਹ ਦੋਨੇ ਜਿੱਤੇ। ਫਿਰ 66 ਦਾ ਇੰਗਲੈਂਡ ਜਿੱਤ ਗਈ ਹਨਾ, 70 ਦਾ ਫੇਰ ਜਿੱਤਿਆ ਉਹ। ਸੋ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਵੀ ਟੀਮ ਹੋਣੀ ਹੈ ਜਾਂ ਪਲੇਅਰ ਹੋਣੇ ਨੇ ਬਹੁਤ ਘੱਟ ਹੋਣਗੇ ਉਸ ਬ੍ਰਾਜ਼ੀਲ ਟੀਮ ਨੂੰ ਛੱਡ ਕੇ ਵੀ ਜਿਨ੍ਹਾਂ ਨੇ ਵੀ ਇੰਨੇ ਵਰਲਡ ਕੱਪ ਮੈਡਲ ਲਏ ਹੋਣੇ ਹਨਾ ਇੱਕ ਪਲੇਅਰ ਨੇ। ਤੇ ਕਿਉਂਕਿ ਬ੍ਰਾਜ਼ੀਲ ਨੇ 5 ਵਰਲਡ ਕੱਪ ਜਿੱਤੇ ਵੀ ਨੇ, ਤੇ ਵਰਲਡ ਕੱਪ ਜਿੱਤਣਾ ਬਹੁਤ ਔਖੀ ਗੱਲ ਆ, ਲੱਗਦਾ ਹੁੰਦਾ ਵੀ ਜਿੱਤ ਜਾਣਾ। ਪਰ ਹੁਣ ਕਿਲੀਅਨ ਮਬਾਪੇ ਰੂਟ ਤੇ ਆ ਉਸ ਤੇ ਹਨਾ, ਇੱਕ ਜਿੱਤ ਚੁੱਕਿਆ, ਦੂਜੇ ਦੇ ਫਾਈਨਲ ਚ ਪਹੁੰਚ ਗਿਆ ਆਪਦੇ। ਤੇ ਹੁਣ ਇਹ ਫਿਰ ਬਹੁਤ ਵੱਡੀ ਗੱਲ ਬਣ ਜਾਂਦੀ ਆ। ਜਿਵੇਂ ਮੈਸੀ ਦਾ ਹੁਣ ਪੂਰਾ ਜ਼ੋਰ ਲੱਗਿਆ ਵੀ ਉਹਦੇ ਕਰੀਅਰ ਚ ਇੱਕੋ ਚੀਜ਼ ਰਹਿ ਗਈ ਜਿਹੜੀ ਉਹਨੇ ਵੀ ਵਰਲਡ ਕੱਪ ਨਹੀਂ ਜਿੱਤਿਆ। ਹਾਂਜੀ, ਰੋਨਾਲਡੋ ਉਹਦਾ ਡ੍ਰੀਮ ਖਤਮ ਹੋ ਗਿਆ, ਉਹਨੇ ਆਲਰੇਡੀ ਟਵੀਟ ਕਰਤਾ ਹਨਾ ਵੀ ਡ੍ਰੀਮ ਹੈਜ਼ ਐਂਡਡ। ਈਵਨ ਮੈਸੀ ਨੇ ਵੀ ਕਰਤਾ ਵੀ ਮੇਰਾ ਜਿਹੜਾ ਫਾਈਨਲ ਆ, ਮੇਰਾ ਫਾਈਨਲ ਵਰਲਡ ਕੱਪ ਗੇਮ ਆ ਜਿਹੜੀ ਆ, ਵੀ ਇਹ ਲਾਸਟ ਆ ਇਹਦਾ ਵਰਲਡ ਕੱਪ। ਸੋ ਹੁਣ ਜ਼ੋਰ ਮੈਸੀ ਸਾਹਿਬ ਦਾ ਪੂਰਾ ਲੱਗੂਗਾ। ਨੰਬਰ 10 ਵਰਸਸ ਨੰਬਰ 10 ਜਰਸੀ ਨੰਬਰ ਦਾ ਮੁਕਾਬਲਾ ਜਿਹੜਾ ਦੇਖਣ ਨੂੰ ਬਿਲਡਅਪ ਜਿਹੜਾ ਉਹ ਹੋ ਰਿਹਾ ਆ। ਸੋ ਫਰਾਂਸ ਪਿਛਲੇ 4 ਵਰਲਡ ਕੱਪ ਦੇ ਫਾਈਨਲਸ ਦੇ ਵਿੱਚ ਪਹੁੰਚੇ ਆ। ਇਹ ਵੀ ਪਿਛਲੇ 7 ਚੋਂ 4 ਚ ਪਹੁੰਚ ਗਏ। ਹਾਂ, 7 ਚੋਂ 4 ਵਰਲਡ ਕੱਪ ਫਾਈਨਲ ਚ, ਜਿਹਨਾਂ ਚ 2 ਆਲਰੇਡੀ ਜਿੱਤ ਚੁੱਕੇ, 1 ਹਾਰ ਗਏ ਸੀ ਇਟਲੀ ਨੂੰ 2006।
ਠੀਕ ਹੈ, ਤੇ ਹੁਣ ਐਤਕੀ ਜੇ ਜਿੱਤ ਗਏ ਤਾਂ ਫਿਰ 4 ਚੋਂ 3 ਜਿੱਤ ਜਾਣੇ ਆ। ਕਮਾਲ ਹੋ ਜਾਣੀ ਆ। ਕਮਾਲ ਹੋ ਜਾਣੀ ਆ। ਸੋ ਆਪਾਂ ਗੱਲ ਕਰ ਰਹੇ ਸੀ, ਅੱਜ ਤਾਂ ਤੁਸੀਂ ਪਾ ਕੇ ਵੀ ਫਰਾਂਸ ਵਾਲੀ ਜਰਸੀ ਆਏ ਆ, ਕੁੱਕੜ ਦੇ ਉੱਤੇ ਤੁਸੀਂ 2 ਤਾਰੇ ਲਾਏ ਆ, ਹਾਂਜੀ, ਕਿ ਤੀਜਾ ਤਾਰਾ ਲਵਾਉਣ ਨੂੰ ਤਿਆਰੀ ਆ। ਤੀਜਾ ਤਾਰਾ ਕਿ ਅਰਜਨਟੀਨਾ ਵਾਲਾ ਵੀ ਰੱਖਿਆ ਆ? ਨਹੀਂ, ਅਰਜਨਟੀਨਾ ਉਹ ਥੱਲੇ ਦੀ ਪਾਈ ਆ ਜੀ, ਅਰਜਨਟੀਨਾ ਜਿੱਤ ਜਾਣਗੇ, ਉਹ ਕੱਢ ਲਿਆ ਕੇ। ਨਹੀਂ ਦੇਖੋ, ਜ਼ਿਆਦਾ ਚਾਂਸ ਮੈਸੀ ਦੇ ਆ, ਮੈਸੀ ਨੇ ਡਿਲੀਵਰ ਕਰਨਾ ਤੁਹਾਨੂੰ ਲੱਗਦਾ? ਹਾਂ, ਮੈਨੂੰ ਲੱਗਦਾ। ਆਪਾਂ ਫਰਾਂਸ ਤੇ ਪੈਸੇ ਲਾ ਦਈਏ। ਹਾਂ ਜੀ, ਹੁਣ ਤੱਕ ਆਪਣੀ ਪ੍ਰੈਡਿਕਸ਼ਨ ਜ਼ਿਆਦਾ ਰੌਂਗ ਹੀ ਹੋਈਆਂ। ਨਹੀਂ ਪਤਾ, ਵਰਲਡ ਕੱਪ ਦੇ ਆ ਜਿਹੜੇ ਸੈਮੀਫਾਈਨਲ ਦੇ ਵਿੱਚ ਬਸ ਨਾਈਸ ਵੀ ਇਹ ਜਿੱਦਾਂ ਸੋਚਿਆ ਗਿਆ ਸੀਗਾ, ਜਿੱਦਾਂ ਜਿਹੜੀ ਸਟਰੋਂਗ ਔਨ ਪੇਪਰ ਸੀਗੀ, ਉਹ ਸਟਰੋਂਗ ਔਨ ਫੀਲਡ ਵੀ ਦਿਖੀ। ਨਹੀਂ, ਜੇ ਓਵਰਆਲ ਵੀ ਵਰਲਡ ਕੱਪ ਨੂੰ ਆਪਾਂ ਰਾਜਕਰਨ ਜੀ ਦੇਖੀਏ ਤਾਂ ਠੀਕ ਹੈ, ਸਰਪ੍ਰਾਈਜ਼ਸ ਬਹੁਤ ਸੀ, ਹੈ ਨਾ। ਗੇਮਸ ਵੀ ਬਹੁਤ ਵਧੀਆ ਸੀ, ਇਹ 'ਚ ਕੋਈ ਸ਼ੱਕ ਨਹੀਂ ਸੀ। ਜਨਰਲੀ ਗਰੁੱਪ ਸਟੇਜ 'ਚ ਤੇ ਰਾਊਂਡ ਆਫ 16 'ਚ ਇੰਨੀਆਂ ਵਧੀਆ ਗੇਮਸ ਦੇਖਣ ਨੂੰ ਨਹੀਂ ਮਿਲਦੇ ਜਿੰਨੀ ਐਤਕੀ ਇੰਟਰਸਟ ਸੀ। ਐਂਟਰਟੇਨਮੈਂਟ ਪੂਰੀ ਰਹੀ। ਤੇ ਪਰ ਜੇ ਆਪਾਂ ਜਦੋਂ ਵਰਲਡ ਕੱਪ ਸ਼ੁਰੂ ਹੋਇਆ ਸੀ, ਆਪਾਂ ਉਦੋਂ ਇਹ ਗੱਲ ਕੀਤੀ ਸੀ ਬ੍ਰਾਜ਼ੀਲ ਤੇ ਫਰਾਂਸ ਫੇਵਰਟ, ਹੈ ਨਾ। ਬ੍ਰਾਜ਼ੀਲ ਠੀਕ ਆ, ਜੇ ਉਹ ਹਾਰ ਗਈ, ਉਦੋਂ ਬਿਨਾਂ ਫਰਾਂਸ ਤਾਂ ਵਰਲਡ ਕੱਪ 'ਚ ਆ ਹੀ ਗਈ, ਹੈ ਨਾ। ਜੇ ਬ੍ਰਾਜ਼ੀਲ ਉਦੋਂ ਜਿੱਤ ਜਾਂਦੀ ਕ੍ਰੋਏਸ਼ੀਆ ਨੂੰ, ਤਾਂ ਬ੍ਰਾਜ਼ੀਲ ਵਰਸਸ ਫਰਾਂਸ ਆਲਮੋਸਟ ਡਨ ਹੀ ਸੀਗਾ, ਹਨਾ। ਤੇ ਜਾਂ ਅਰਜਨਟੀਨਾ 'ਚ, ਤਿੰਨੇ ਟੀਮਾਂ ਇਹ ਸੀਗੇ ਪਹਿਲੇ ਰਨਰ ਸੀ ਵੀ ਇਹ 3-4 ਨਹੀਂ ਜਿੱਤਣਾ ਇਹਨਾਂ 'ਚੋਂ, ਹਨਾ। ਤੇ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਵੀ ਠੀਕ ਆ, ਵੀ ਇੰਨੇ ਵੱਡੇ ਅਪਸੈਟ ਨਹੀਂ ਹੋਏਗੀ। ਪਰ ਜੇ ਆਪਾਂ ਇੰਡੀਵਿਜੂਅਲ ਗੇਮਸ ਨੂੰ ਲੈ ਕੇ ਚੱਲੀਏ, ਜਿਵੇਂ ਮੋਰਾਕੋ ਨੂੰ ਲੈ ਲਈਏ, ਤਾਂ ਫਿਰ ਉੱਥੇ ਜਦ ਕਹਿ ਸਕਦੇ ਹਾਂ ਵੀ ਅਪਸੈਟ ਅਨਡਿਫੀਟਡ ਟੀਮ ਸੀਗੀ, ਸੈਮੀਫਾਈਨਲ ਜਾ ਕੇ ਪਹਿਲਾ ਮੈਚ ਹਾਰਿਆ, ਪਹਿਲੀ ਵਾਰ ਗੋਲ ਖਾਦਾ ਆਪੋਜੀਸ਼ਨ ਪਹਿਲੀ ਵੀ। ਹਾਂ, ਤੇ ਅੱਜ 2 ਖਾ ਗਏ, ਅੱਜ 2 ਖਾ ਲਏ। ਸੋ ਚਲੋ ਏਦਾਂ ਹੀ ਆ ਜੀ। ਦੇਖੋ, ਇਹ ਚੀਜ਼ਾਂ ਜਿਹੜੀਆਂ ਦੇਖਣ ਨੂੰ ਡੈਫੀਨੇਟਲੀ ਜਿਹੜੀਆਂ ਮਿਲਦੀਆਂ ਆ। ਕੀ ਤੁਹਾਨੂੰ ਲੱਗਦਾ ਵੀ ਫਰਾਂਸ ਆਪਣੀ ਕਿਹੜੀ ਟੀਮ ਦੇ ਨਾਲ ਹੁਣ ਫਾਈਨਲ ਦੇ ਵਿੱਚ ਦੇਖਣ ਨੂੰ ਜਿਹੜੀ ਉਹ ਮਿਲੂਗੀ? ਕੁਛ ਚੇਂਜਸ ਜਿਹੜੇ ਆ, ਮੁੜ ਕੇ ਵਾਪਸ ਕੁਛ ਪਲੇਅਰ ਵਾਪਸ ਆਉਣਗੇ? ਹਾਂਜੀ, ਅੱਜ ਜਿਹੜਾ ਇੱਕ ਤਾਂ ਦਾ ਸੈਂਟਰ ਬੈਕ ਸੀਗਾ, ਹਨਾ, ਉਹ ਇੰਜਰਡ ਸੀਗਾ, ਹਨਾ। ਤੇ ਰੈਬੀਓ ਦਾ ਮਿਡਫੀਲਡ ਖੇਡਦਾ, ਉਹ ਅੱਜ ਲਾਸਟ ਮਿੰਟ ਤੇ ਸਿੱਕ ਸੀਗਾ, ਉਹ ਟੀਮ ਨੇ ਟਰੈਵਲ ਵੀ ਨਹੀਂ ਕੀਤਾ ਸਟੇਡੀਅਮ 'ਚ, ਕਹਿੰਦੇ ਫਲੂ ਵਗੈਰਾ ਕੁਝ ਕੋਈ ਬੱਗ ਵਗੈਰਾ ਸੀਗਾ, ਹਨਾ। ਤੇ ਉਹ ਤਾਂ ਦੇਖੋ, ਜੇ ਉਹ ਫਿੱਟ ਹੋਏ ਤਾਂ ਦੋਨੇ ਵਾਪਸ ਆਉਣਗੇ ਟੀਮ 'ਚ, ਫਸਟ ਚੁਆਇਸ ਨੇ। ਤੇ ਬਾਕੀ ਹੋਰ ਚੇਂਜਸ ਮੈਨੂੰ ਨਹੀਂ ਲੱਗਦਾ ਕੋਈ ਹੋਊ, ਅਨਲੈਸ ਕਿ ਹੁਣ ਤੋਂ ਕੋਈ ਇੰਜਰੀ ਹੋ ਜੇ, ਜਾਂ ਅੱਜ ਕਿਸੇ ਨੂੰ ਇੰਜਰੀ ਹੋਈ ਹੋਵੇ ਜਿਹੜੀ ਆਪਾਂ ਹਜੇ ਨਹੀਂ ਨਿਊਜ਼ ਪੜ੍ਹੀ। ਕੋਈ ਯੈਲੋ ਕਾਰਡ ਜਾਂ ਰੈੱਡ ਕਾਰਡ ਕਰਕੇ ਕੋਈ ਸਸਪੈਂਸ਼ਨ ਦੋਨਾਂ ਟੀਮਾਂ ਚੋਂ? ਸਸਪੈਂਸ਼ਨ ਕੋਈ ਨਹੀਂ ਹੈਗੀ ਅੱਜ। ਬੜਾ ਇਸ ਮੁਕਾਬਲੇ 'ਚ ਇੱਕੋ ਹੀ ਯੈਲੋ ਕਾਰਡ ਜਿਹੜਾ ਹੋ ਰਿਹਾ, ਬੜਾ ਅਨਇਵੈਂਟਫੁਲ ਸੈਮੀਫਾਈਨਲ ਇਸ ਹਿਸਾਬ ਦੇ ਨਾਲ ਰਿਹਾ। ਇਹ ਉਦੋਂ ਆਪਾਂ ਗੱਲ ਕਰ ਰਹੇ ਸੀਗੇ ਵੀ ਕ੍ਰੋਏਸ਼ੀਆ ਤੇ ਕਿਹਦਾ ਮੈਚ ਸੀਗਾ, ਜਿਸ 'ਚ 17 ਜਿਹੜੇ ਆ ਉਹ ਸੀਗੇ ਉਦੋਂ ਮੈਚ, ਸਰਬੀਆ ਦਾ ਆਈ ਥਿੰਕ ਜਿਹੜਾ ਮੈਚ ਸੀਗਾ, ਜਿਸ 'ਚ 17 ਜਿਹੜੇ ਯੈਲੋ ਕਾਰਡ ਰੈੱਡ ਕਾਰਡ ਜਿਹੜੇ ਉਹ ਦਿੱਤੇ ਗਏ ਉਦੋਂ। ਉਹ ਦਿਨ ਕਾਰਡ ਬਹੁਤ ਮਿਲੇ ਸੀ। ਹਾਂ, ਇਹ ਮੋਰਾਕੋ ਵਧੀਆ ਖੇਡੀ ਅੱਜ। ਫ੍ਰੈਂਚ ਵੀ ਦੇਖੋ, ਉਹਨਾਂ ਨੇ ਜਿਹੜੇ ਫ੍ਰੈਂਚ ਨੇ ਨਾ, ਜ਼ਿਆਦਾ ਮੋਰਾਕੋ ਫ੍ਰੈਂਚ ਸਪੀਕਿੰਗ ਕੰਟਰੀ ਹੈ, ਹਨਾ। ਜ਼ਿਆਦਾ ਜਿਹੜੇ ਮੋਰਾਕੋ ਦੇ ਪਲੇਅਰ ਨੇ ਉਹ ਫ੍ਰੈਂਚ ਲੀਗ 'ਚ ਖੇਡਦੇ ਆ, ਉਹਦੇ ਨਾਲ ਬਹੁਤ ਫਰਕ ਪੈਂਦਾ। ਤੇ ਕਿਉਂਕਿ ਉਹ ਪਲੇਅਰਸ ਆਪਸ, ਜਿਵੇਂ ਹੁਣ ਅੱਜ ਦੇਖਿਆ ਮਬਾਪੇ ਤੇ ਹਕੀਮੀ, ਉਹ ਦੋਨੇ ਗੇਮ ਤੋਂ ਪਹਿਲਾਂ ਵੀ ਉਹਨਾਂ ਦੇ ਆਪਸ 'ਚ ਟਵੀਟ ਕਰਨ ਲੱਗੇ ਸੀ, ਸੇਮ ਟੀਮ PSG ਖੇਡਦੇ ਆ, ਹਨਾ। ਟੀਮਮੇਟਸ ਨੇ ਉੱਥੇ, ਵਧੀਆ ਫਰੈਂਡਸ ਨੇ, ਰੀਅਲ ਕਲੋਜ਼ ਫਰੈਂਡਸ ਨੇ, ਵਧੀਆ ਫਰੈਂਡਸ ਕੀ ਨੇ। ਤੇ ਅੱਜ ਵੀ ਜਦੋਂ ਗੇਮ ਫਿਨਿਸ਼ ਹੋਇਆ, ਹਕੀਮੀ ਡਿੱਗਿਆ ਗਰਾਊਂਡ ਤੇ ਵੀ, ਹੁਣ ਹਾਰ ਗਏ ਤਾਂ ਪਹਿਲਾਂ ਮਬਾਪੇ ਭੱਜ ਕੇ ਉਹਦੇ ਕੋਲ ਆਇਆ, ਹਨਾ। ਉਹਨਾਂ ਨੇ ਸ਼ਰਟਸ ਵੀ ਐਕਸਚੇਂਜ ਕੀਤੀਆਂ, ਉਹ ਸਾਰੀਆਂ ਚੀਜ਼ਾਂ। ਫਿਰ ਉਹ ਉਵੇਂ ਰਾਈਵਲਰੀ ਨਹੀਂ ਰਹਿੰਦੀ, ਤੇ ਨਾ ਹੀ ਮੋਰਾਕੋ ਨਾਲ ਕੋਈ ਰਾਈਵਲਰੀ ਹੋਣੀ ਚਾਹੀਦੀ ਆ ਫਰਾਂਸ ਦੀ। ਸੋ ਅੱਜ ਹੁਣ ਜਿਵੇਂ ਹੁਣ ਅਰਜਨਟੀਨਾ ਨਾਲ ਖੇਡਣਗੇ, ਜਾਂ ਆਪਾਂ ਉਦੋਂ ਅਰਜਨਟੀਨਾ ਤੇ ਹਾਲੈਂਡ ਦਾ ਮੈਚ ਦੇਖਿਆ ਸੀ, ਨੀਦਰਲੈਂਡ ਦਾ, ਉਹ ਕਿਵੇਂ ਉਹ ਲੜਾਈ ਹੁੰਦੀ ਸੀ, ਉਹ ਚੀਜ਼ਾਂ ਹੁਣ ਉਹ ਅਗਲੇ ਮੈਚ ਤਾਂ ਦੇਖਣ ਨੂੰ ਮਿਲ ਸਕਦੀਆਂ, ਪਰ ਮੋਰਾਕੋ ਨਾਲ ਨਹੀਂ ਮਿਲਣੀਆਂ। ਮੋਰਾਕੋ ਦੇ ਨਾਲ ਨਹੀਂ ਸੀ ਜਿਹੜੀਆਂ ਮਿਲਣੀਆਂ। ਮੋਰਾਕੋ ਦੇ ਫੈਨਸ ਬਹੁਤ ਲਾਊਡ ਸੀਗੇ, ਉਹਨਾਂ ਦੀ ਜਿਹੜੀ ਅੱਜ ਜਿੱਦਾਂ ਅਰਜਨਟੀਨਾ ਦੇ ਗੇਮ 'ਚ ਉਹਨਾਂ ਦੀ ਆਡੀਅנס 12th ਮੈਨ ਵਜੋਂ ਖੇਡਦੀ ਆ, ਤੇ ਅੱਜ ਮੋਰਾਕੋ ਦੀ ਜਿਹੜੀ ਆਡੀਅנס ਆ ਬਹੁਤ ਸਪੋਰਟ ਸੀਗੀ। ਅਫਰੀਕਾ ਦਾ ਪੂਰਾ ਨੇਸ਼ਨ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਕਈ ਵਾਰੀ ਚਾਹੁੰਦੇ ਆ ਵੀ ਮੇਨ ਸਟ੍ਰੀਮ ਨਾ ਜਿੱਤੇ, ਅੰਡਰਡੌਗ ਜਿਹੜੇ ਜਿੱਤਣ, ਡਾਰਕ ਹਾਰਸਿਸ ਜਿੱਤਣ, ਇਸ ਹਿਸਾਬ ਦੇ ਨਾਲ ਉਹਨਾਂ ਦੀ ਸਪੋਰਟ ਸੀਗੀ। ਬਟ ਬਹੁਤ ਵਧੀਆ ਪਰਫਾਰਮੈਂਸ ਰਿਹਾ। ਅਖੀਰ ਦੇ ਵਿੱਚ ਇਹਨਾਂ ਨੇ ਜਿਹੜਾ ਸਾਰੇ ਹੀ ਆਪਣੇ ਆਡੀਅנס ਦਰਸ਼ਕਾਂ ਦਾ ਸ਼ੁਕਰੀਆ ਦਾ ਵੀ ਜਿਹੜਾ ਮੋਰਾਕੋ ਦੀ ਟੀਮ ਨੇ ਜਿਹੜਾ ਉਹ ਕੀਤਾ ਉਹਨਾਂ ਦੇ ਫੈਨਸ ਦਾ। ਸੋ ਦੈਟਸ ਗੁੱਡ। ਸੋ ਵਧੀਆ ਚੀਜ਼ ਜਿਹੜੀ ਆ ਓਵਰਆਲ ਦੇਖਣ ਨੂੰ ਰਹੀ ਹੈਗੀ ਆ। ਹਾਂਜੀ, ਇਹ ਜੇ ਦੇਖਿਆ ਨਾ ਆਪਾਂ, ਜਦੋਂ ਅਫਰੀਕਾ ਨੂੰ ਜਿਹੜਾ ਕਰਦੇ ਸੀ, ਰਿਪਰੈਜ਼ੈਂਟ ਕਰਦੇ ਸੀ, ਪਹਿਲੀ ਵਾਰ ਅਫਰੀਕਨ ਕੰਟਰੀ ਸੈਮੀਫਾਈਨਲ 'ਚ ਆਈ ਸੀ, ਤੇ ਅਲਜੀਰੀਆ ਤੇ ਮੋਰਾਕੋ ਦਾ ਬਹੁਤ ਜੋ 36 ਦਾ ਅੰਕੜਾ ਆਪਸ। ਬਟ ਐਤਕੀ ਅਲਜੀਰੀਅਨ ਪ੍ਰੈਸ ਨੇ ਵੀ ਮੋਰਾਕੋ ਦੀ ਸਪੋਰਟ ਕੀਤੀ। ਉਹ ਕਹਿੰਦੇ ਵੀ ਠੀਕ ਆ, ਵੀ ਵਾਂਟ ਟੂ ਬੀ ਇਨ ਯੂਰ ਪੋਜੀਸ਼ਨ, ਵੀ ਚੱਲ ਠੀਕ ਆ, ਅਸੀਂ ਨਹੀਂ ਗਏ, ਪਰ ਹੁਣ ਸਾਡੀ ਅਫਰੀਕਨ ਕੰਟਰੀ ਗਈ ਆ, ਤੇ ਵੀ ਨੀਡ ਟੂ ਸਪੋਰਟ ਕਰਤੀ ਆ। ਇਹ ਬਹੁਤ ਵੱਡਾ ਉੱਥੇ ਚੇਂਜ ਮਿਲੀ, ਜਿਵੇਂ 1986 ਦੇ ਵਰਲਡ ਕੱਪ 'ਚ ਚੇਂਜ ਸੀਗੀ ਨਾ, ਬਹੁਤ ਵੱਡੀ। ਉਹ ਤਾਂ ਚਲੋ ਜ਼ਿਆਦਾ ਵੱਡੀ ਸੀ, ਵੀ ਅਰਜਨਟੀਨਾ 'ਚ ਸਿਵਲ ਵਾਰ ਲੱਗੀ ਸੀ, ਪਰ ਮੈਰਾਡੋਨਾ ਨੇ ਵਰਲਡ ਕੱਪ ਜਿੱਤ ਕੇ ਸਾਰਾ
ਪੋਲੀਟੀਕਲ ਸਿਸਟਮ ਹੀ ਚੇਂਜ ਕਰਤਾ ਸੀ ਉੱਥੇ। ਜੀ ਉਹੋ ਜਿਹੀ ਚੀਜ਼ਾਂ ਐਤਕੀ ਅਫਰੀਕਾ 'ਚ ਦੇਖਣ ਨੂੰ ਮਿਲੀਆਂ ਬਹੁਤ ਛੋਟੀ ਸਕੇਲ ਤੇ, ਪਰ ਉਹ ਲੋਕਾਂ ਦਾ ਸਦਭਾਵਨਾ ਵਧੀ। ਅਲਜੀਰੀਆ ਮੋਰੋਕੋ ਕਦੇ ਵੀ ਨਹੀਂ ਆਪਸ ਬਣੀ, ਪਰ ਐਤਕੀ ਪਹਿਲੀ ਵਾਰ ਹੋਇਆ ਵੀ ਮੈਂ ਅਲਜੀਰੀਅਨ ਹੈਗਾ ਨਿਊਜ਼ ਰਿਪੋਰਟਰ, ਉਹ ਰਿਪੋਰਟ ਕਰਦਾ ਸੀ, ਉਹਨੇ ਪਹਿਲੀ ਵਾਰ ਕਿਹਾ ਵੀ ਨੋ ਵੀ ਆਰ ਸਪੋਰਟਿੰਗ ਮੋਰੋਕੋ। ਸੋ ਪੋਲੀਟੀਕਲ ਚੇਂਜ ਵੀ ਜਿਹੜੀਆਂ ਗੇਮਾਂ ਲੈ ਕੇ ਆਉਂਦੀਆਂ, ਐਵੇਂ ਨਹੀਂ ਕਹਿੰਦੇ, ਜਿਹੜੇ ਸਪੋਰਟਸ ਜਿਹੜੀ ਆ ਉਹ ਜੋੜਦੀ ਆ ਲੋਕਾਂ ਨੂੰ। ਬਿਲਕੁਲ ਨਹੀਂ ਵਧੀਆ। ਮੈਂ ਦੇਖ ਰਿਹਾ ਸੀਗਾ ਵੀ ਹਾਰਨ ਤੋਂ ਬਾਅਦ ਹਕੀਮੀ ਵਨ ਆਫ ਦਾ ਸਟਾਰ ਅਮਰੀਕਨ ਪਲੇਅਰਸ, ਉਸ ਨੂੰ ਮਬਾਪੇ ਜਿਹੜਾ ਕੰਸੋਲ ਕਰ ਰਿਹਾ ਸੀਗੇ ਵੀ ਚੱਲ ਕੋਈ ਨਹੀਂ, ਹੋ ਜਾਂਦਾ ਹੈ ਇਦਾਂ। ਆਲਦੋ ਅਜੇ ਤੱਕ ਮਬਾਪੇ ਨੂੰ ਇਹ ਚੀਜ਼ ਝੱਲਣੀ ਨਹੀਂ ਪਈ। ਪਿਛਲੇ ਵਰਲਡ ਕੱਪ 'ਚ ਫਾਈਨਲਿਸਟ ਜਿਹੜਾ ਜੇਤੂ ਹੋ ਕੇ ਜਿਹੜਾ ਨਹੀਂ, ਇਹ ਦੇਖੋ ਹਕੀਮੀ ਹੈ ਨਾ, ਹਕੀਮੀ ਦਾ ਚਲੋ ਆਲਰੇਡੀ ਸੁਪਰਸਟਾਰ ਆ, ਹਕੀਮੀ ਆ, ਜ਼ੀਐਸ਼ ਆ, ਇਹ ਤਾਂ ਉਹਨਾਂ ਦੇ ਦੋ ਸੁਪਰਸਟਾਰ ਤਾਂ ਹੈਗੇ ਹੀ ਆ। ਬਾਕੀ ਵੀ ਚਲੋ ਵਧੀਆ ਪਲੇਅਰ ਨੇ। ਅੱਜ ਇੱਕ ਹੋਰ ਗੱਲ ਹੋਈ ਵੀ ਫ੍ਰੈਂਚ ਪ੍ਰੈਜ਼ੀਡੈਂਟ ਮੈਕਰੋਨ ਵੀ ਉੱਥੇ ਪਹੁੰਚਿਆ, ਉਹਨਾਂ ਦੇ ਡਰੈਸਿੰਗ ਰੂਮ 'ਚ ਗਿਆ ਮੋਰੋਕੋ ਦੇ, ਤੇ ਉਹਨਾਂ ਦੇ ਡਰੈਸਿੰਗ ਰੂਮ 'ਚ ਜਾ ਕੇ ਉਹਨਾਂ ਦੀ ਸਾਰੀ ਟੀਮ ਦੇ ਸਾਹਮਣੇ ਉਹ ਕਹਿ ਰਿਹਾ, ਐਮਰਾਬਾਦ ਨੂੰ ਖੜਾ ਕਰਕੇ ਕਹਿ ਰਿਹਾ, ਯੂ ਆਰ ਦ ਬੈਸਟ ਮਿਡਫੀਲਡਰ ਇਨ ਦਾ ਵਰਲਡ ਕੱਪ ਰਾਈਟ ਨਾਓ। ਕਿੱਡੀ ਵੱਡੀ ਗੱਲ ਆ। ਤੇ ਉਹਨਾਂ ਨੇ ਸਪੋਰਟ ਕੀਤਾ। ਚਲੋ ਫ੍ਰੈਂਚ ਦਾ ਵੀ ਵਧੀਆ ਜੈਸਚਰ ਸੀਗਾ ਅੱਜ, ਤੇ ਬੜਾ ਵਧੀਆ ਗੇਮ ਸੀ। ਸੋ ਫਾਰ ਵਰਲਡ ਕੱਪ ਬੜਾ ਵਧੀਆ, ਐਕਸਪੈਕਟੇਸ਼ਨ ਤੋਂ ਜ਼ਿਆਦਾ ਬੈਟਰ ਹੋ ਰਿਹਾ ਜਿਵੇਂ ਮਿਡ ਸੀਜ਼ਨ 'ਚ ਹੋ ਰਿਹਾ ਸੀ। ਸੋ ਇਟਸ ਗੁੱਡ। ਸੋ ਹੋਪਫੁਲੀ ਮੇ ਵੀ ਅਗਲੇ ਵਰਲਡ ਕੱਪ ਵੀ ਸਾਈਡਾਂ 'ਚ ਰੱਖਣ, ਫਿਰ ਇਦਾਂ ਦੀ ਹੋਰ ਰੋਚਕ ਵਧੀਆ ਗੇਮਸ ਜਿਹੜੀਆਂ ਉਹ ਦੇਖਣ ਨੂੰ ਮਿਲਣ। ਤੇ ਜੇ ਆਪਾਂ ਥਰਡ ਪਲੇਸ ਵਾਲੇ ਮੈਚ ਦੀ ਗੱਲ ਕਰੀਏ, ਤੁਹਾਨੂੰ ਕੀ ਲੱਗਦਾ ਉੱਥੇ? ਆਈ ਨੋ ਅਜੇ ਹਾਰ ਵਿਚਾਰਿਆਂ ਦੀ ਅਜੇ ਬੜੀ ਤਾਜ਼ੀ ਆ, ਕੱਲ ਕ੍ਰੋਏਸ਼ੀਆ ਵਾਲੇ ਹਾਰੇ, ਅੱਜ ਇਹ ਹਾਰੇ ਆ। ਕੀ ਤੁਹਾਨੂੰ ਉਸ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਿੱਦਾਂ ਦੀ ਗੇਮ ਹੁੰਦੀ ਹੈ? ਇੱਕ ਡਲ ਗੇਮ ਹੋਊਗੀ ਜਾਂ ਐਕਸਾਈਟਮੈਂਟ ਕੁਝ ਹੋ ਸਕਦੀ ਹੈ? ਨਹੀਂ, ਗੇਮ ਤਾਂ ਮੇਰਾ ਨਾਰਮਲੀ ਹੋਣੀ ਆ ਉਹ ਵੀ, ਹੈ ਨਾ। ਠੀਕ ਆ, ਪਰ ਕ੍ਰੋਏਸ਼ੀਆ ਜਿੱਤ ਜੂਗੀ, ਕਿਉਂਕਿ ਦਿਲ ਟੁੱਟਿਆਂ ਵਾਲਿਆਂ ਨੇ ਖੇਡਣਾ ਬੇਸਿਕਲੀ, ਕਿਉਂਕਿ ਹਰ ਕੋਈ ਫਾਈਨਲ 'ਚ ਪਹੁੰਚਣਾ ਚਾਹੁੰਦਾ। ਮੋਰੋਕੋ ਲਈ ਵੱਡੀ ਗੱਲ ਹੋਣੀ ਹੈ ਥਰਡ ਪਲੇਸ ਫਿਨਿਸ਼ ਕਰਨਾ, ਉਹ ਵੀ ਆ ਜਾਂਦੇ। ਤਾਂ ਕ੍ਰੋਏਸ਼ੀਆ ਨੇ ਆਲਰੇਡੀ ਸੈਕੰਡ ਪਲੇਸ ਫਿਨਿਸ਼ ਕੀਤਾ ਹੈ, ਉਹਨਾਂ ਲਈ ਥਰਡ ਇੰਨੀ ਵੱਡੀ। ਇਹਨਾਂ ਲਈ ਇਹ ਹੋਣਾ ਵੀ ਹੁਣ ਅਸੀਂ ਇੱਥੇ ਪਹੁੰਚ ਗਏ, ਥਰਡ ਵੀ ਫਿਨਿਸ਼ ਕਰ ਜਾਈਏ, ਉਹ ਵੀ ਬਹੁਤ ਵੱਡੀ ਗੱਲ ਆ, ਹੈ ਨਾ। ਤੇ ਬਾਕੀ ਜਿਵੇਂ ਹੁਣ ਤੁਸੀਂ ਕਹਿੰਦੇ ਸੀ ਵਰਲਡ ਕੱਪ ਅਗਲਾ ਵਰਲਡ ਕੱਪ ਤਾਂ ਦੱਸ ਦਈਏ ਆਪਾਂ ਦਰਸ਼ਕਾਂ ਨੂੰ ਵੀ, ਅਮਰੀਕਾ, ਕੈਨੇਡਾ ਤੇ ਮੈਕਸੀਕੋ ਹੋ ਰਿਹਾ, ਮੈਕਸੀਕੋ 'ਚ ਹੋਣਾ ਹੈ ਨਾ। ਤੇ ਤਿਆਰ ਰਹਿਣ 2026 'ਚ ਸਮਰ। ਟਿਕਟਾਂ ਕਰ ਲਓ ਜੀ, ਵੇਖ ਲਿਓ, ਬਚਾਉਣੀਆਂ ਸ਼ੁਰੂ ਕਰ ਲਓ। 4 ਸਾਲ ਪਏ ਆ, ਇਹ ਨਹੀਂ ਪਤਾ ਵੀ 3.5 ਪਏ ਕਿ 4 ਪਏ ਆ। ਹੁਣ 3.5 ਪਏ, 3.5 ਸਾਲ ਸਮਰ ਦੇ ਵਿੱਚ ਆਪਣੇ ਨੇੜੇ ਗੇਮਸ ਜਿਹੜੀਆਂ ਹੋਣੀਆਂ, ਸੈਂਟਾ ਕਲਾਰਾ ਹੋਣੀਆਂ ਤੇ ਐਲਏ ਦੇ ਵਿੱਚ ਹੋਣੀ। ਆਪਾਂ ਬਿਲਕੁਲ ਵਿਚਕਾਰ ਆ, ਦੋਨੋਂ ਪਾਸੇ ਬਰਾਬਰ ਆ ਆਪਾਂ ਨੂੰ, ਜਿਹੜੇ ਫ੍ਰੈਸਨੋ ਵਾਲੇ। ਬਾਕੀ ਆਪਣੇ ਜਿਹੜੇ ਸੁਣਨ ਵਾਲੇ, ਦੇਖਣ ਵਾਲੇ, ਉਹ ਸਾਰੇ ਜਗ੍ਹਾ ਹੀ ਆ। ਤੇ ਤੁਹਾਨੂੰ ਜਿਹੜਾ ਆ ਵਧੀਆ, ਤੇ ਬਾਕੀ ਫੀਡਬੈਕ ਸਾਨੂੰ ਜਿਹੜੀ ਤੁਹਾਡੀ ਮਿਲਦੀ ਉਸ ਦੇ ਲਈ ਅਸੀਂ ਥੈਂਕ ਯੂ ਕਰਦੇ, ਧੰਨਵਾਦ ਕਰਦੇ ਆ। ਤੁਹਾਨੂੰ ਵਧੀਆ ਲੱਗਦੀ ਇਦਾਂ ਦੀ ਗੱਲਬਾਤ, ਤੇ ਆਉਣ ਵਾਲੇ ਸਮੇਂ 'ਚ ਜ਼ਰੂਰ ਸਪੋਰਟਸ ਦੇ ਉੱਤੇ ਆਪਾਂ ਕੁਛ ਨਾ ਕੁਛ ਜਿਹੜੇ ਇਦਾਂ ਦੇ ਪ੍ਰੋਗਰਾਮ ਆ ਉਹ ਲਿਖਦੇ ਆ, ਤੇ ਕੁਛ ਕਰਾਂਗੇ ਤਾਂ ਜੋ ਆਪਣੇ ਸਾਰੇ ਜਾਣੇ ਵੀ ਜਿਹੜੇ ਸਰੋਤੇ, ਹੋਰ ਦਰਸ਼ਕ ਆ, ਉਹ ਵੀ ਇਸ ਦੇ ਨਾਲ ਜਿਹੜੇ ਉਹ ਜੁੜੇ ਰਹਿਣ। ਪਰ ਕਤਰ ਦੇ ਵਿੱਚ ਜਿਹੜਾ ਵਰਲਡ ਕੱਪ ਹੋ ਰਿਹਾ, ਗੇਮਸ ਇਸ ਟਾਈਮ ਸੈਂਟਰ ਪੁਆਇੰਟ ਨੇ, ਤੇ ਇਹ ਇੱਕ ਜਿਹੜੀ ਉਹ ਚੰਗੀ ਗੱਲ ਆ, ਤੇ ਵਧੀਆ ਗੇਮਸ ਆਪਾਂ ਨੂੰ ਦੇਖਣ ਨੂੰ ਮਿਲੀਆਂ ਆ। ਫਰਾਂਸ ਦੇ ਕੋਲ ਵੀ ਇਤਿਹਾਸ ਹੋਊਗਾ, ਦੂਜੀ ਟੀਮ ਬਣੂਗੀ ਜੇ ਲਗਾਤਾਰ ਤੀਸਰੀ ਜਿਹੜੀ ਆ ਉਹ ਲਗਾਤਾਰ 2 ਵਰਲਡ ਕੱਪ ਜਿੱਤਣ ਵਾਲੀ। ਪਰ ਜਿਹੜਾ ਇਹਨਾਂ ਨੇ 1998 ਤੋਂ ਬਾਅਦ ਦਾ ਜਿਹੜਾ ਪਰਫਾਰਮੈਂਸ ਉਹ ਕਮਾਲ ਦਾ ਆ। ਹਰ ਵਾਰੀ ਫਾਈਨਲਸ ਤੱਕ ਦਾ ਸਫ਼ਰ ਜਿਹੜਾ ਉਹ ਤੈਅ ਕਰਨਾ, ਫਾਈਨਲ 4 ਤੱਕ ਜਿਹੜਾ ਉਹ ਪਹੁੰਚਣਾ, ਬਹੁਤ ਮਾਇਨੇ ਜਿਹੜਾ ਇਸ ਚੀਜ਼ ਦੇ ਵਿੱਚ ਉਹ ਰੱਖਦਾ ਆ। ਸੋ ਇਹ ਸਨ ਸਾਡੀਆਂ ਅੱਜ ਦੀਆਂ ਗੱਲਾਂ ਬਾਤਾਂ। ਤੇ ਪ੍ਰੈਡਿਕਸ਼ਨ ਕੀ ਹੈ ਤੁਹਾਡੀ ਕ੍ਰੋਏਸ਼ੀਆ ਤੇ ਮੋਰੋਕੋ ਦੀ? ਮੈਨੂੰ ਲੱਗਦਾ ਵੀ ਕ੍ਰੋਏਸ਼ੀਆ ਮੋਰੋਕੋ ਗੇਮ 2-1 ਫਿਨਿਸ਼ ਹੋਊਗੀ। ਕਿਹਦੇ ਹੱਕ 'ਚ? ਕ੍ਰੋਏਸ਼ੀਆ ਦੇ ਹੱਕ 'ਚ। ਮੈਨੂੰ ਲੱਗਦਾ 1-1 ਡਰਾ ਦੇ ਪੈਨਲਟੀ ਦੇ ਵਿੱਚ ਜਾਣੀ ਹੈ। ਨਹੀਂ, ਕ੍ਰੋਏਸ਼ੀਆ ਕਰ ਲੂਗੀ ਤੁਹਾਨੂੰ ਲੱਗਦਾ? ਚਲੋ ਕੋਈ ਨਹੀਂ, ਲੈਟਸ ਸੀ। ਆਪਣਾ ਗੋਲ ਸ਼ਨੀਚਰਵਾਰ ਨੂੰ ਆਪਾਂ ਆਉਣਾ ਆ, ਤੇ ਫਿਰ ਆਪਾਂ ਦੱਸਾਂਗੇ। ਤੇ ਅਰਜਨਟੀਨਾ ਜਿਤਾ ਰਹੇ ਆ ਕਿ ਫਿਰ ਫਰਾਂਸ ਨੂੰ ਜਿਤਾ ਰਹੇ? ਉਹ ਇਕੁਅਲ ਗੇਮ ਹੋਣੀ, ਉਹ ਇਕੁਅਲ ਗੇਮ। ਕੋਈ ਪ੍ਰੈਡਿਕਸ਼ਨ ਉਹ ਤੇ ਮੈਨੂੰ ਲੱਗਦਾ ਵੀ ਹੋਊਗੀ ਤਾਂ ਨਾਰਮਲ ਟਾਈਮ 'ਚ ਗੇਮ ਫਿਨਿਸ਼, ਪਰ ਉਹ ਹੁਣ ਮੈਸੀ ਤੇ ਡਿਪੈਂਡ ਕਰ। ਮੈਨੂੰ ਲੱਗਦਾ ਵੀ ਅਰਜਨਟੀਨਾ ਜਿੱਤੇ। ਅੱਛਾ, ਕਿਉਂਕਿ ਮੈਸੀ ਠੀਕ ਆ, ਮਬਾਪੇ ਆਉਣ ਵਾਲਾ ਗੋਟ ਆ, ਹਨਾ, ਗ੍ਰੇਟੈਸਟ ਆਫ ਆਲ ਟਾਈਮ, ਉਹ ਬਣਨ ਜਾ ਰਿਹਾ। ਮੈਸੀ ਆਲਰੇਡੀ ਹੈ, ਤੇ ਉਹਨੂੰ ਇਹ ਲੱਗਦਾ ਵੀ ਲੱਗਦਾ ਕਿ ਉਹਨੂੰ ਵੀ ਪਤਾ ਹੀ ਹੈ ਵੀ ਅਖੀਰਲਾ ਚਾਂਸ ਹੀ ਹੈ, ਹਨਾ। ਜੇ ਹੁਣ ਵਰਲਡ ਕੱਪ 'ਚ ਦੇਖਿਆ ਜਾਵੇ, ਜੇ ਕੰਪੇਅਰ ਕੀਤਾ ਜਾਵੇ, 5 ਗੋਲ ਮਬਾਪੇ ਨੇ ਕੀਤੀ ਆ, 5 ਮੈਸੀ ਨੇ ਕੀਤੀ ਹੈ। ਮੈਸੀ ਦੇ 3 ਅਸਿਸਟ ਨੇ, ਉਹਦੇ 2 ਅਸਿਸਟ ਨੇ, ਬਰਾਬਰ ਆ, ਹਨਾ। ਤੇ ਹੁਣ ਮੈਸੀ ਕੋਲ ਚਾਂਸ ਆ ਵੀ ਉਸ ਦਿਨ ਵਰਲਡ ਕੱਪ ਜਿੱਤ ਕੇ ਜੇ ਗੋਲ ਕਰ ਜਾਂਦਾ ਤਾਂ ਵਰਲਡ ਕੱਪ, ਗੋਲਡਨ ਬੂਟ, ਅਸਿਸਟ, ਸਾਰਾ ਕੁਝ ਘਰੇ ਲਿਆ ਸਕਦਾ। ਇਟਸ देयर। ਪਰ ਕਈ ਵਾਰੀ ਨਾ ਹੁੰਦਾ ਏਦਾਂ ਹੈ ਵੀ ਤੁਸੀਂ ਬਿਲਕੁਲ ਉੱਤੇ ਜਾ ਕੇ ਫਿਰ ਅਚਾਨਕ ਥੱਲੇ ਵੀ ਡਿੱਗ ਚੁੱਕਿਆ। ਇੱਕ ਵਾਰ 2014 ਚ ਇੱਕ ਵਾਰ ਕੋਪਾ ਅਮਰੀਕਾ 'ਚ ਵੀ ਡਿੱਗ ਚੁੱਕਿਆ। 2014 ਦੇ ਫਾਈਨਲ 'ਚ ਵੀ ਹਾਰ ਟਾਈਮ ਲੱਕੀ। ਨਹੀਂ, ਮੈਨੂੰ ਲੱਗਦਾ ਹੁਣ ਡਿਲੀਵਰ ਕਰੂਗਾ, ਮੇਰੀ ਆਪਦੀ ਫੀਲਿੰਗ ਹੈ। ਅੱਜ ਦੇਖੋ, ਕ੍ਰੋਏਸ਼ੀਆ ਨੇ ਗਲਤੀ ਕੀਤੀ ਵੀ ਮੈਸੀ ਦੁਆਲੇ ਜ਼ਿਆਦਾ ਬੰਦੇ ਲਾਏ। ਮੋਰੋਕੋ ਨੇ ਅੱਜ ਇਹ ਗਲਤੀ ਕੀਤੀ, ਮਬਾਪੇ ਦੁਆਲੇ ਜਿਹੜੇ ਉਹ ਜ਼ਿਆਦਾ ਬੰਦੇ ਲਾਏ।
ਡਿਫੈਂਸਿਵ ਟੀਮ ਤੁਹਾਨੂੰ ਕੀ ਲੱਗਦਾ ਡਿਫੈਂਸਿਵਲੀ ਸਟਰੋਂਗ ਕਿਹੜੀ ਆ, ਮੋਰੱਕੋ ਆ ਕਿ ਅਰਜਨਟੀਨਾ ਆ? ਨਹੀਂ, ਅਰਜਨਟੀਨਾ ਦੀ ਡਿਫੈਂਸ ਜੇ ਹੁਣ ਵਰਲਡ ਕੱਪ ਤੇ ਦੇਖਿਆ ਜਾਵੇ ਫਿਰ ਤਾਂ ਮੋਰੱਕੋ ਹੀ ਆ, ਹਨਾ। ਬਟ ਜੀ ਨਹੀਂ ਮਤਲਬ ਫਰਾਂਸ ਤੇ ਅਰਜਨਟੀਨਾ ਦੇ ਵਿੱਚੋਂ ਜਿਹੜੇ ਡਿਫੈਂਸਿਵਲੀ ਕੌਣ ਸਟਰੋਂਗ ਜ਼ਿਆਦਾ ਹੈ? ਨਹੀਂ, ਉਹ ਤਾਂ ਫਿਰ ਦੇਖੋ ਫਰਾਂਸ ਹੀ ਹੋਊਗੀ। ਫਰਾਂਸ ਜ਼ਿਆਦਾ? ਹਾਂ, ਜੇ ਉਹਨਾਂ ਦੇ ਡਿਫੈਂਡਰ ਬੈਕ ਹੈਗੇ। ਮੈਨੂੰ ਇਦਾਂ ਲੱਗਦਾ ਵੀ ਉਹ ਗੇਮ ਡਿਫੈਂਸ ਦੇ ਉੱਤੇ ਜ਼ਿਆਦਾ ਦੇਣੀ। ਨਹੀਂ, ਮੈਨੂੰ ਉਹ ਲੱਗਦਾ ਉਹ ਡਿਸਾਈਡ ਹੀ ਮਬਾਪੇ ਤੇ ਮੈਸੀ ਨੇ ਕਰਨੀ ਹੈ। ਹਾਂ, ਇਵੈਂਚੁਅਲੀ ਗੋਲ ਤਾਂ ਉਹਨਾਂ ਨੇ ਹੀ ਕਰਨੇ ਆ, ਪਰ ਇਹ ਰੋਕ ਕੌਣ ਲੈਂਦਾ ਜ਼ਿਆਦਾ ਕਿ ਮੈਸੀ ਨੇ ਜਿਵੇਂ ਉਹ ਡਿਲੀਵਰ ਕਰਨਾ ਹੋਇਆ ਤਾਂ ਉਹਨਾਂ ਨੇ ਕਰ ਦੇਣਾ, ਫਿਰ ਡਜ਼ਨਟ ਮੈਟਰ ਕਿ ਕਿਵੇਂ ਡਿਫੈਂਡ ਕਰਦੇ ਆ। ਚਲੋ ਜੀ, ਦੇਖਦੇ ਆ ਜੀ ਫਿਰ ਹੁਣ ਕੀ ਹੁੰਦਾ। ਸ਼ਨੀਚਰਵਾਰ ਨੂੰ ਹੁਣ ਜਦੋਂ 3rd ਪਲੇਸ ਦੇ ਬਾਅਦ ਦੇ ਵਿੱਚ ਅਸੀਂ ਆਵਾਂਗੇ ਤੇ ਫਿਰ ਉਦੋਂ ਅਸੀਂ ਪ੍ਰੈਡਿਕਸ਼ਨਾਂ ਹੋਰ ਕਰਕੇ ਜਾਵਾਂਗੇ। ਤੇ ਕ੍ਰੋਏਸ਼ੀਆ ਮੋਰੱਕੋ ਦੀ ਗੇਮ 'ਚ ਅਰਸ਼ ਕ੍ਰੋਏਸ਼ੀਆ ਨੂੰ ਜਿਤਾਉਂਦਾ ਹੈ 2-1, ਤੇ ਮੈਂ ਕਹਿੰਦਾ ਵੀ ਫੁੱਲ ਟਾਈਮ ਤੱਕ ਡਰਾ ਰਹਿਣਾ ਆ, 1-1 ਮੈਨੂੰ ਲੱਗਦਾ ਵੀ ਰਹੂਗਾ, ਬਟ ਲੈਟਸ ਸੀ ਕੀ ਹੁੰਦਾ ਆ। ਤੇ ਆਪਾਂ ਮਿਲਦੇ ਹਾਂ ਫਿਰ ਉਦੋਂ ਸ਼ਨੀਚਰਵਾਰ ਨੂੰ। ਬੜੀ ਮਿਹਰਬਾਨੀ ਅਰਸ਼ਦੀਪ ਸਿੰਘ, ਧੰਨਵਾਦ, ਸਤਿ ਸ਼੍ਰੀ ਅਕਾਲ।